बिस्मिल्लाहिर्रहमानिर्रहीम अस्सलाम वालेकुम खेड़ा दे नाल मैं मुफास करीम नाज़रीन पाकिस्तान सुपर लीग सीजन 11 ਦੇ 8ਵੇਂ ਮੈਚ ਵਿੱਚ ਅੱਜ ਮੁਲਤਾਨ ਸੁਲਤਾਨਸ ਤੇ हैदराबाद किंग्समैन ਦੇ ਦਰਮਿਆਨ ਮੁਕਾਬਲਾ ਖੇਡਿਆ ਜਾਏਗਾ। ਜੇ ਅਸੀਂ ਮੁਲਤਾਨ ਸੁਲਤਾਨਸ ਦੀ ਗੱਲ ਕਰੀਏ ਬੜੀ ਜ਼ਬਰਦਸਤ ਟੀਮ ਹੈ, ਹਰ ਅੰਦਾਜ਼ ਨੂੰ ਪਰਫਾਰਮ ਕਰਦੇ ਪਏ ਨੇ। ਖਾਸ ਤੌਰ ਤੇ कैप्टन आस्टन टर्नर किसी तो भी घट नहीं ने, जिमें वो ज़बरदस्त बैटिंग करते हैं, जिमें वो कैप्टनसी करते हैं, मेरे तो बड़े फेवरेट हैं। लेकिन एक और मेरे पसंदीदा खिलाड़ी स्टीव स्मिथ ऑस्ट्रेलिया के माया नास बैटर, तकरीबन उन्होंने 37 साल उम्र है, लेकिन फिर भी वो किसी तो जो है ना पिछे नहीं ने। जिस अंदाज और शॉट्स खेलते हैं PSL के सब तो महंगे खिलाड़ी ने। तो शायकीन की बड़ी ख्वाहिश थी कि असी स्टेडियम में बह के उन्होंने खेलते हुए वेखिए, लेकिन अफसोस ही किया जा सकता है क्योंकि जो हालात चलते पे ने मशरक़ वस्ता में तुहानू पता है जो शायकीन का दाखला है वो पाकिस्तान क्रिकेट बोर्ड ने उन्होंने बंद किया है। बहरहाल जॉश फिलिप्स बड़े जबरदस्त अंदाज नाल हिटिंग करते हैं तो मुल्तान के जोड़े कहते हैं एक बैकबोन उस लिहाज नाल वो अपना किरदार अदा करते पे। लेकिन असी हैदराबाद किंग्समैन की गल करिए, साइम अयूब तुहानू पता है 12.5 करोड़ रुपए में उन्होंने कॉन्ट्रैक्ट है, लेकिन हजे तक उन्होंने बल्ला नहीं चलता पाया, बिल्कुल ही खामोश है। क्योंकि साइम बारे कहा जाता है कि वो नो लुक शॉट्स बड़े बेहतर अंदाज नाल खेलते हैं। तो बहरहाल नाल असी गल करिए लबूशन की कप्तान ने तुहानू पता है टेस्ट क्रिकेट में उन्होंने बड़ी एक अच्छी परफॉर्मेंस भी रही है, लेकिन T20 में उन्होंने ज़्यादा कोई खास तजर्बा नहीं है। उन्होंने इस हवाले गल भी की है कि मेरे लिए नया एक्सपीरियंस है, मेरी कोशिश है कि T20 क्रिकेट में भी जो अपना कमबैक किया जाए। लेकिन यह हम सवालिया निशान जरूर है कि नवी टीम तुहानू पता है इस सीजन में चाहिए, तो फिर सिलैक्शन कितने ना कितने उत्ते सवाल जरूर उठता है कि उस बंदे को कैप्टन बनाया जिन्होंने T20 में कोई तजर्बा नहीं है, जिनका पास रैकेट सिर्फ टेस्ट क्रिकेट का है। बहरहाल इन्हें ते गल करते हैं साडे नाल मौजूद ने मोहम्मद यासिर साहब वध जियानु। आज तुहानू पता है मुल्तान ते हैदराबाद का मुकाबला है, दोनों विच किहड़ी टीम तुहानू ज़्यादा मुस्तहकम नज़र आ रही है? ਫਖਰ ਜ਼ਮਾਨ ਦੀ ਅਗਰ ਗੱਲ ਕੀਤੀ ਜਾਵੇ ਔਰ ਮੈਚ ਦੀ ਗੱਲ ਕੀਤੀ ਜਾਵੇ, ਜਿਸ ਤਰ੍ਹਾਂ ਬਾਲ ਟੈਂਪਰਿੰਗ ਦਾ ਐਲੀਗੇਸ਼ਨ ਲੱਗਿਆ, ਫਿਰ ਉਹਨਾਂ ਨੂੰ ਜਿਸ ਤਰ੍ਹਾਂ 2 ਮੈਚਾਂ ਦਾ ਬੈਨ ਕੀਤਾ ਗਿਆ। ਮੁਫਾਜ਼ ਤੁਸੀਂ ਜਾਣਦੇ ਹੋ ਮੇਰੇ ਬਾਰੇ 'ਚ ਕਿ ਫਖਰ ਜ਼ਮਾਨ ਨੂੰ ਲੈ ਕੇ ਵਰਲਡ T20 ਹੋਵੇ ਜਾਂ ਉਸ ਤੋਂ ਪਹਿਲਾਂ ਵਰਲਡ ਕੱਪ ਹੋਵੇ ਜਾਂ ਜਦੋਂ ਦੀ ਇਹਨਾਂ ਨੇ ਕ੍ਰਿਕਟ ਸਟਾਰਟ ਕੀਤੀ ਪਾਕਿਸਤਾਨ ਦੇ ਵਿੱਚ, ਦੇਖੋ ਵਾਈਟ ਬਾਲ ਕ੍ਰਿਕਟ ਦੇ ਵਿੱਚ ਫਖਰ ਜ਼ਮਾਨ ਦਾ ਕੋਈ ਨੇਬਲ ਬਦਲ ਨਹੀਂ ਹੈ, ਬਹੁਤ ਅੱਛੇ ਪਲੇਅਰ ਨੇ। ਲੇਕਿਨ ਅਗਰ ਤੁਸੀਂ ਇਸ ਮੈਚ ਦੇ ਵਿੱਚ ਜਾਂ ਉਹ ਕੈਮਰਾ ਐਂਗਲ ਨੂੰ ਵੀ ਅਗਰ ਤੁਸੀਂ ਦੇਖੋ ਨਾ, ਠੀਕ ਹੈ, ਉਹ 3 ਸੈਕਿੰਡ ਦਾ ਜਿਹੜਾ ਨਾ ਕਲਿੱਪ ਹੈ ਜਿਹਦੇ ਵਿੱਚ ਉਹ ਬਾਲ ਨੂੰ ਜਿਹੜਾ ਨਾ ਉਹਨਾਂ ਨੇ ਫੜਿਆ, ਫਿਰ ਬਾਲ ਨੂੰ ਕਵਰ ਕੀਤਾ ਉਹਨਾਂ ਨੇ। ਔਰ ਫਿਰ ਦੇਖੋ ਇੰਨੀ ਅਵੇਅਰਨੈਸ ਪਲੇਅਰ ਦੇ ਵਿੱਚ ਹੈ ਬਾਲ ਟੈਂਪਰਿੰਗ ਦੇ ਹਵਾਲੇ ਦੇ ਨਾਲ ਕਿ ਬਾਲ ਦੇ ਨਾਲ ਤੁਸੀਂ ਛੇੜਛਾੜ ਨਹੀਂ ਕਰ ਸਕਦੇ। ਹਰ ਓਵਰ ਤੋਂ ਬਾਅਦ ਜਿਹੜਾ ਨਾ ਅੰਪਾਇਰ ਜਿਹੜਾ ਨਾ ਬਾਲ ਲੈ ਲੈਂਦਾ, ਇਸੇ ਵਾਸਤੇ ਲੈਂਦਾ ਤਾਂ ਕਿ ਬਾਲ ਦੀ ਜਿਹੜੀ ਨਾ ਕੇਅਰ ਕੀਤੀ ਜਾ ਸਕੇ। ਔਰ ਮੈਚ ਦੇ ਵਿੱਚ ਵੀ ਦੇਖੋ ਰਿਵਰਸ ਸਵਿੰਗ ਹੋ ਰਿਹਾ ਸੀ, ਆਖਰੀ ਓਵਰ ਦੇਖੋ ਕਰਨਾ ਸੀ ਹਾਰਿਸ ਰਊਫ ਨੇ। ਹਾਰਿਸ ਰਊਫ ਦੇ ਕੋਲ ਬਾਲ ਆਇਆ, ਬਾਲ ਨੂੰ ਫੜਿਆ ਫਖਰ ਜ਼ਮਾਨ ਨੇ ਉਸ ਤੋਂ ਬਾਅਦ ਬਾਲ ਨੂੰ ਹਾਈਡ ਕੀਤਾ ਇੱਕ ਸਾਈਡ ਦੇ ਉੱਤੇ। ਫਿਰ ਸ਼ਾਹੀਨ ਸ਼ਾਹ ਅਫਰੀਦੀ ਵੀ ਮੌਜੂਦ ਸੀ, ਫਿਰ ਜਿਹੜੇ ਅੰਪਾਇਰ ਸੀ ਫੈਸਲਾ ਅਫਰੀਦੀ, ਉਹ ਆਏ, ਉਹਨਾਂ ਨੇ ਬਾਲ ਲਿਆ, ਆਪਣੇ ਸਾਥੀ ਅੰਪਾਇਰ ਨੂੰ ਜਿਹੜਾ ਨਾ ਉਹਨਾਂ ਨੇ ਬਾਲ ਦਿਖਾਇਆ। ਬਾਲ ਦੇਖੋ ਅਗਰ ਦੇਖਿਆ ਉਹਨਾਂ ਨੇ, ਤੇ ਫਿਰ ਉਹਦੇ ਵਿੱਚ ਉਹਨਾਂ ਨੇ ਕੁਛ ਨਾ ਕੁਛ ਤਾਂ ਪਾਇਆ ਨਾ ਬਾਲ ਦੇ ਵਿੱਚ ਕਿ ਕੋਈ ਨਾਖੂਨ ਲੱਗਿਆ, ਕੋਈ ਛੇੜਛਾੜ ਬਾਲ ਦੇ ਨਾਲ ਕੀਤੀ ਗਈ। ਫਿਰ ਉਸ ਤੋਂ ਬਾਅਦ ਮੈਚ ਰੈਫਰੀ ਨੇ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਜਿਹੜਾ ਨਾ ਇਨਕੁਆਇਰੀ ਕੀਤੀ, ਫਿਰ ਉਹਨਾਂ ਨੂੰ ਗਿਲਟੀ ਪਾਇਆ, ਫਿਰ 2 ਮੈਚਾਂ ਦਾ ਬੈਨ ਲਗਾਇਆ ਗਿਆ। ਮੀਆਂ ਸਾਹਿਬ PSL ਦੀ ਤੁਸੀਂ ਗੱਲ ਕੀਤੀ ਹੈ ਤੇ ਇੱਥੇ ਫਖਰ ਜ਼ਮਾਨ ਥੋੜੀ ਗੱਲ ਕਰਦੇ ਹਾਂ। ਤੁਹਾਨੂੰ ਪਤਾ ਹੈ ਉਹਨਾਂ ਲਈ 2 ਮੈਚਾਂ ਦੀ ਪਾਬੰਦੀ ਲੱਗ ਗਈ ਸੀ, ਜਿਹੜਾ ਬਾਲ ਟੈਂਪਰਿੰਗ ਦਾ ਇੱਕ ਇਲਜ਼ਾਮ ਲੱਗਿਆ ਗਿਆ ਸੀ, ਉਹ ਫਿਰ ਉਹਨਾਂ ਨੇ ਅਪੀਲ ਵੀ ਹੁਣ ਦਾਇਰ ਕਰਤੀ ਹੈ, ਸੁਣਨ 'ਚ ਆ ਰਿਹਾ। ਤੇ ਫਖਰ ਵਰਗਾ ਵੱਡਾ ਖਿਲਾੜੀ ਜਿੰਦਾ ਇੱਕ ਬੇਦਾਗ ਮਾਜ਼ੀ ਹੈ, ਜਿਹਨੇ ਹਮੇਸ਼ਾ ਪਾਕਿਸਤਾਨ ਲਈ ਪਰਫਾਰਮ ਕੀਤਾ, ਜਿਹਦੇ ਬਾਰੇ 'ਚ ਇਹ ਕਿਹਾ ਜਾਂਦਾ ਹੈ ਵੱਡੇ ਮੈਚ ਦਾ ਵੱਡਾ ਖਿਲਾੜੀ, ਤੇ ਉਹ ਵੀ ਹੁਣ ਜ਼ਿੱਦ ਵਿੱਚ ਆ ਗਿਆ ਕਿ ਮੈਂ ਕੁਝ ਗਲਤ ਨਹੀਂ ਕੀਤਾ। ਜਿਹੜੇ ਅੰਪਾਇਰ ਨੇ ਉਹ ਵੀ ਬੜੇ ਤਜਰਬਾਕਾਰ ਨੇ, ਉਹਨਾਂ ਦੀ ਨਜ਼ਰ ਸੀ ਫਖਰ ਤੇ ਇਸੇ ਵਾਸਤੇ ਜਾ ਕੇ ਇੱਕ ਤੁਹਾਨੂੰ ਪਤਾ ਇਨਵੈਸਟੀਗੇਸ਼ਨ ਬੈਠ ਗਿਆ। ਮਾਮਲਾ ਹੁਣ ਕਿਹੜੀ ਤਰਫ ਜਾ ਰਿਹਾ ਤੁਹਾਡੀ ਨਜ਼ਰ ਵਿੱਚ? ਬਜ਼ਾਹਿਰ ਤਾਂ ਇਹ ਲੱਗਦਾ ਹੈ ਕਿ ਬਾਲ ਦੇ ਨਾਲ ਜਿਹੜਾ ਨਾ ਉਹਨਾਂ ਨੇ ਜਿਹੜਾ ਉਹ 2-3 ਸੈਕਿੰਡ ਦਾ ਜਿਹੜਾ ਪੌਜ਼ ਸੀ ਜਿਹਦੇ ਵਿੱਚ ਉਹ ਬਾਲ ਨੂੰ ਉਹਨਾਂ ਦੇ ਹੱਥ ਦੇ ਵਿੱਚ ਦੇਖਿਆ ਗਿਆ, ਤੇ ਉਹਦੇ ਵਿੱਚ ਉਹਨਾਂ ਨੇ ਕੁਛ ਨਾ ਕੁਛ ਬਾਲ ਦੇ ਨਾਲ ਕੀਤਾ। ਹੁਣ ਉਹਨਾਂ ਨੇ ਪਹਿਲਾਂ ਵੀ ਉਹਨਾਂ ਨੇ ਕਨਫੈਸ ਨਹੀਂ ਕੀਤਾ ਸੀ, ਉਸ ਤੋਂ ਬਾਅਦ ਦੁਬਾਰਾ ਫਖਰ ਜ਼ਮਾਨ ਨੇ ਜਿਹੜਾ ਨਾ ਅਪੀਲ ਕੀਤੀ ਹੈ, ਔਰ 3 ਰੁਕਨੀ ਕਮੇਟੀ ਜਿਹੜੀ ਨਾ ਉਹਦੇ ਵਿੱਚ ਵੀ ਉਹ ਜਿਹੜਾ ਨਾ ਆਪਣਾ ਇਹੀ ਕਹਿਣਗੇ ਕਿ ਮੈਂ ਜਿਹੜਾ ਨਾ ਬਾਲ ਟੈਂਪਰਿੰਗ ਨਹੀਂ ਕੀਤੀ। ਤੇ ਮੇਰੀ ਰਾਏ ਇਹਦੇ ਵਿੱਚ ਹੈ ਇਹੀ ਹੈ ਕਿ ਜਿੰਨਾ ਮੈਂ ਸਮਝਦਾ ਕਿ ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਅਗਰ ਤੁਸੀਂ ਦੇਖੋ
ਕ੍ਰਿਕਟਰਸ ਬਾਲ ਬਣਾਉਂਦੇ ਨੇ, ਲੀਗ ਕ੍ਰਿਕਟ ਦੇ ਵਿੱਚ ਵੀ ਬਣਾਉਂਦੇ ਨੇ, ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਵੀ ਬਣਾਉਂਦੇ ਨੇ, ਬਹੁਤ ਸਾਰੇ ਤਰੀਕੇ ਨੇ। ਤੇ ਇਹਦੇ ਵਿੱਚ ਇਹੀ ਹੁੰਦਾ ਜਿਹੜਾ ਫੜਿਆ ਜਾਂਦਾ ਉਹੀ ਜਿਹੜਾ ਨਾ ਚੋਰ ਕਹਿਲਾਉਂਦਾ। ਬਹੁਤ ਸਾਰੇ ਐਸੇ ਪਲੇਅਰਸ ਨੇ ਜਿਹੜੇ ਨਹੀਂ ਫੜੇ ਜਾਂਦੇ, ਕੈਮਰਾ ਤੋਂ ਜਿਹੜੇ ਨੇ ਬਚ ਜਾਂਦੇ ਨੇ, ਤੇ ਉਹ ਬਾਲ ਹੋਰ ਤਰੀਕਿਆਂ ਨਾਲ ਵੀ ਬਣਾਈ ਜਾਂਦੀ ਹੈ। ਮਤਲਬ ਬਾਲ ਨੂੰ ਤੁਸੀਂ ਸਕੁਅਰ ਦੇ ਉੱਤੇ ਜਿਹੜੀਆਂ ਪਿੱਚਾਂ ਹੈ ਉਹਦੇ ਉੱਤੇ ਜਦੋਂ ਬਾਉਂਡਰੀ ਦੇ ਉੱਤੇ ਕਿਸੇ ਫੀਲਡਰ ਦੇ ਕੋਲ ਬਾਲ ਜਾਂਦਾ ਹੈ, ਫਿਰ ਉਹ ਬਾਲ ਜਿਹੜਾ ਨਾ ਥਰੋ ਕਰਦਾ, ਤੇ ਉਹ ਕੋਸ਼ਿਸ਼ ਇਹੀ ਕੀਤੀ ਜਾਂਦੀ ਕਿ ਟਰਫ ਦੇ ਉੱਤੇ ਜਿਹੜਾ ਨਾ ਬਾਲ ਨੂੰ ਸੁੱਟਿਆ ਜਾਵੇ, ਮਾਰਿਆ ਜਾਵੇ, ਤਾਂ ਕਿ ਉਹਦੀ ਇੱਕ ਸਾਈਡ ਜਿਹੜੀ ਨਾ ਰਫ ਹੋਵੇ, ਤਾਂ ਕਿ ਜਿਹੜਾ ਨਾ ਬਾਲ ਜਿਹੜਾ ਨਾ ਰਿਵਰਸ ਸਵਿੰਗ ਹੋਵੇ। ਬਿਲਕੁਲ ਜੀ, ਉਹਨਾਂ ਨੇ ਅਪੀਲ ਦਾਇਰ ਕਰਤੀ ਤੇ ਸਾਡੀ ਵੀ ਦੁਆ ਹੈ ਕਿ ਉਹਨਾਂ ਵਰਗਾ ਇੱਕ ਵੱਡਾ ਖਿਡਾਰੀ ਹੈ ਸਾਰੀ ਸੂਰਤ-ਹਾਲ ਤੋਂ ਬਾਹਰ ਨਿਕਲ। ਉਹਨਾਂ ਨੇ ਅਜੇ ਪਾਕਿਸਤਾਨ ਨੇ ਬੜਾ ਪਰਫਾਰਮ ਕਰਨਾ। ਤੁਹਾਨੂੰ ਪਤਾ ਹੈ ਕਿ ਬੜੇ ਸਾਡੇ ਇੰਪੋਰਟੈਂਟ ਖਿਡਾਰੀ ਉਹਨਾਂ ਦੇ ਬਗੈਰ ਰਿਸਕ ਨਹੀਂ ਲੈ ਸਕਦੇ। ਤੇ ਅੱਛਾ ਇਹ ਹੁੰਦਾ ਕਿ ਮਾਮਲਾ ਖੁਸ਼ ਅਸਲੂਬੀ ਨਾਲ ਹੱਲ ਹੋ ਜਾਂਦੇ ਤੇ ਇਵੇਂ ਦੇ ਜਿਹੜੇ ਹੁਣ ਚੱਲਦੇ ਪਏ ਨੇ ਕੰਟਰੋਵਰਸੀ ਸੋਸ਼ਲ ਮੀਡੀਆ ਉੱਤੇ ਨਾ ਹੁੰਦੀ। ਬਹਰਹਾਲ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆते हैं। ब्रेक तो बाद खुश आमदीद। हजे पाकिस्तान सुपर लीग सीजन 11 का आगाज़ ही होया, तकरीबन हफ्ता हो गया, लेकिन जेडे कट्टे खुलते पे नवे। तब तो पहले असं नसीम शाह की गल करते हैं। थानू पता है 2 करोड़ रुपए का जुर्माना आयद किया गया उन्होंने उत्ते ते हुण कहा जा रहा है। बड़ी अच्छी एग्जाम्पल सैट करती, क्योंकि खिलाड़ी का डेफिनेटली कोई कम नहीं होता कि सियासत उत्ते गल करे, वो अपनी परफॉर्मेंस नाल शायकी ना दिल जितता है। तो अज फखर जमान की भी नवी खबर आ गई कि उन्होंने जी अपील दायर करती है, क्योंकि उन्होंने कहा जी मेरा कोई कसूर नहीं है, गलत सजा उन्होंने दी गई, 2 मैचों की पाबंदी लाई है। ਅਸੀਂ ਹਮੇਸ਼ਾ ਇਹ ਕਿਹਾ ਕਿ ਜੀ ਫਖਰ ਵਰਗਾ ਵੱਡਾ ਖਿਡਾਰੀ ਹੈ ਹਰਕਤ ਕਰ ਨਹੀਂ ਸਕਦਾ। ਬਹਿਰਹਾਲ ਇਹਦੇ ਉੱਤੇ ਗੱਲ ਕਰਦੇ ਹਾਂ। ਜ਼ੁਲਫਕਾਰ ਬੇਗ ਸਾਹਿਬ ਸਾਡੇ ਨਾਲ ਮੌਜੂਦ ਨੇ। ਬੇਗ ਸਾਹਿਬ, ਪਹਿਲੇ ਤਾਂ ਜ਼ਰਾ ਤੁਸੀਂ ਨਸੀਮ ਸ਼ਾਹ ਉੱਤੇ ਗੱਲ ਕਰੋ, ਜਿਹੜੀ ਐਗਜ਼ਾਮਪਲ ਸੈੱਟ ਕੀਤੀ। ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਹੁਣ ਕੋਈ ਵੀ ਖਿਡਾਰੀ ਇਵੇਂ ਦੀ ਹਰਕਤ ਨਹੀਂ ਕਰੇਗਾ? ਖਾਸ ਤੌਰ ਤੇ ਤੁਹਾਨੂੰ ਪਤਾ ਹੈ ਆਮਿਰ ਜਮਾਲ ਵੀ 804 ਲਿਖ ਕੇ ਆਪਣੀ ਕੈਪ ਉੱਤੇ ਆ ਗਏ ਸੀਗੇ, ਫਿਰ ਉਹ ਵੀ ਹਜੇ ਤੱਕ ਸਟਰਗਲ ਕਰ ਰਹੇ ਨੇ, ਪਲੇਇੰਗ 11 ਵਿੱਚ ਸ਼ਾਮਿਲ ਨਹੀਂ ਹੋਏ ਪਾਕਿਸਤਾਨ ਦੀ। ਕੀ ਕਹੋਗੇ? ਜੀ ਬਿਲਕੁਲ, ਪਾਕਿਸਤਾਨ ਕ੍ਰਿਕਟ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ, ਜਿਹੜਾ ਉਹਨਾਂ ਦਾ ਕਾਨੂੰਨ ਲਾ ਡਿਪਾਰਟਮੈਂਟ ਹੈ, ਉਹ ਕੋਈ ਵੀ ਫੈਸਲਾ ਕਰਦਾ ਹੈ ਤੇ ਉਸਨੇ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕਰਨਾ ਹੈ। ਔਰ ਜਿਹੜਾ ਫਖਰ ਜ਼ਮਾਨ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ, ਜਿਹੜਾ ਜੁਰਮਾਨਾ ਦਿੱਤਾ ਗਿਆ ਹੈ, ਯਕੀਨਨ ਇਸਕੂ ਪ੍ਰੋਪਰ ਮੋਨੀਟਰ ਕੀਤਾ ਗਿਆ ਹੈ। ਔਰ PSL ਜਿਹੜੀ ਹੈ ਪਾਕਿਸਤਾਨ ਦੀ ਸਭ ਤੋਂ ਵੱਡੀ ਲੀਗ ਹੈ, ਔਰ ਇਸਨੇ ਅੰਦਰ ਟੌਪ ਰੈਂਕਿੰਗ ਖਿਲਾੜੀ ਸ਼ਿਰਕਤ ਕਰਦੇ ਨੇ, ਔਰ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਲੀਗ ਦੇ ਉੱਤੇ ਹੁੰਦੀਆਂ ਨੇ। ਇਸ ਜਿਹੜਾ ਮੁੰਡਾ ਅੱਛਾ ਪਰਫਾਰਮ ਕਰਨਾ ਹੈ, ਉਸ ਨੂੰ ਇੰਟਰਨੈਸ਼ਨਲ ਲੀਗਾਂ ਨਾ ਸਿਰਫ ਮੌਕਾ ਮਿਲਦਾ ਹੈ, ਬਲਕਿ ਉਸਨੂੰ ਸਪਾਂਸਰਸ਼ਿਪ ਦੀ ਬੁਨਿਆਦ ਪਰ ਵੀ ਖਤੀਰ ਰਕਮ ਉਸ ਨੂੰ ਮਿਲਦੀ ਹੈ। ਤੇ ਜਿਹੜਾ ਤਾਲੁਕ ਹੈ ਇਸ ਲੀਗ ਨਾਲ, ਪਾਕਿਸਤਾਨ ਦੀ ਜਿਹੜੀ ਲੀਗ ਹੈ, ਇਸ ਦੇ ਅੰਦਰ ਜਿਹੜਾ ਅੱਛੇ ਇੰਤਜ਼ਾਮਾਤ ਕੀਤੇ ਗਏ ਨੇ। ਬਦਕਿਸਮਤੀ ਨਾਲ ਪਿੰਡੀ 'ਚ ਮੈਚ ਨਹੀਂ ਹੋ ਸਕੇ। ਪਿੰਡੀ 'ਚ ਵੀ ਮੈਚ ਹੁੰਦੇ ਤੇ ਜ਼ਿਆਦਾ ਲੋਕ ਦੇਖਦੇ ਸ਼ੌਕ ਨਾਲ, ਪਿਸ਼ੌਰ 'ਚ ਵੀ ਮੈਚ ਹੁੰਦੇ ਤੇ ਲੋਕ ਜ਼ਿਆਦਾ ਸ਼ੌਕ ਨਾਲ ਦੇਖਦੇ। ਉਹ PSL ਜਿਹੜੀ ਪਾਕਿਸਤਾਨ ਨੂੰ ਇਕੱਠਾ ਕਰਨ ਦੀ ਇੱਕ ਲੀਗ ਹੈਗੀ ਹੈ, ਔਰ ਇਸ ਦੇ ਅੰਦਰ ਵਰਲਡ ਕਲਾਸ ਕ੍ਰਿਕਟਰ ਆਪਣੀ ਕਿਸਮਤ ਆਜ਼ਮਾਨੇ ਨੇ। ਤੇ ਪਾਕਿਸਤਾਨ ਜਿਹੜਾ ਕ੍ਰਿਕਟ ਦਾ ਜਿਹੜਾ ਮੁਸਤਕਬਲ ਹੈ ਉਹ ਕਾਫੀ ਰੋਸ਼ਨ ਹੈ, ਔਰ ਇਸ ਦੇ ਅੰਦਰ ਜਿਤਨੇ ਵੀ ਫੈਸਲੇ ਕੀਤੇ ਜਾ ਰਹੇ ਕ੍ਰਿਕਟ ਬੋਰਡ ਨੇ ਵੱਲੋਂ, ਉਹ ਬੜੇ ਅੱਛੇ ਫੈਸਲੇ ਨੇ, ਔਰ ਇਸ ਦੇ ਦੂਰ ਨਤੀਜੇ ਨਾ ਸਿਰਫ ਹਾਸਲ ਹੋ ਰਹੇ ਨੇ, ਬਲਕਿ ਮੁਸਤਕਬਲ ਵਿੱਚ ਤੁਹਾਨੂੰ ਐਮਰਜਿੰਗ ਪਲੇਅਰ ਵੀ ਮਿਲਣਗੇ। ਤੇ ਜਿੱਥੇ ਤੱਕ ਤੁਹਾਡੇ ਸਵਾਲ ਦਾ ਤਾਲੁਕ ਹੈ ਕਿ ਉਹਨਾਂ ਨੂੰ ਸਜ਼ਾ ਕਿਉਂ ਦਿੱਤੀ ਗਈ ਹੈ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਕੋਈ ਵੀ ਕਾਇਦਾ ਕਾਨੂੰਨ ਹੁੰਦਾ ਹੈ, ਉਸ ਨੂੰ ਬਣਾਇਆ ਜਾਣਾ ਹੈ, ਉਸ ਦੇ ਪਿੱਛੇ ਵਰਕਿੰਗ ਕੀਤੀ ਜਾਂਦੀ ਹੈ, ਔਰ ਉਸ ਵਰਕਿੰਗ ਦੀ ਬੁਨਿਆਦ 'ਤੇ ਹੀ ਸਜ਼ਾ ਦਿੱਤੀ ਜਾਂਦੀ ਹੈ। ਔਰ ਜੋ ਕੁਝ ਤਫਸੀਲਾਤ ਇਹਨਾਂ ਨੂੰ ਮਿਲੀਆਂ ਨੇ, ਉसी बुनियाद पे उस खिलाड़ी के खिलाफ फैसला किया गया है। तो मैं समझना कोई भी खिलाड़ी है बंदा वे वो पाकिस्तान तो या स्पोर्ट्स तो या इस तो वध के नहीं है, पाकिस्तान इज्जत तो वध के कुछ नहीं है। तो जो कोई भी बंदा अगर पाकिस्तान ने वकार नू नुकसान पहुँचाएगा तो डेफिनेटली उसनू खमियाजा भुगतना पेगा। और जिसका ताल्लुक है इस सज़ा ना, इस सज़ा ने बारे चो अपील भी कर सकते हैं। अगर नहीं अपील करते तो जी सज़ा दी गई है बिल्कुल दुरुस्त दी गई है, और जो भी क्रिकेट बोर्ड फैसला करता है और यकीनन मुल्क और कौम नी नज़रिए या उसनी आवाम नी राय नू मद्देनज़र रख के करता है। जी ਇਹ ਜੀ ਵਰਲਡ ਕੱਪ ਕੁਆਲੀਫਾਇਰ ਵਿੱਚ ਮੈਚ ਸੀਗਾ ਮਿਆਂਮਾਰ ਨਾਲ, ਤੁਸੀਂ ਵੀਡੀਓ ਵੀ ਵੇਖੀ ਹੈ। ਪਾਕਿਸਤਾਨ ਚੌਥੇ ਨੰਬਰ ਤੇ, ਅਫਗਾਨਿਸਤਾਨ ਵਰਗੀ ਟੀਮ ਜਿਹੜਾ ਕਹਿੰਦੇ ਨਾ ਮੂੰਹ ਦੇ ਹਾਲਾਤ ਬੜੇ ਖਰਾਬ ਚੱਲਦੇ ਪਏ ਹੈ, ਉਹ ਵੀ ਸਾਡੇ ਤੋਂ ਉੱਤੇ ਹੈ। ਸੀਰੀਆ ਦੀ ਗੱਲ ਕਰੀਏ ਉਹ ਨੰਬਰ 1 ਤੇ ਦੂਜਾ ਨੰਬਰ ਮਿਆਂਮਾਰ ਦਾ ਹੈ। ਤੇ ਇਰਾਕ ਦੀ ਅਸੀਂ ਗੱਲ ਕਰੀਏ 40 ਸਾਲ ਬਾਅਦ ਉਹਨਾਂ ਨੇ ਵਰਲਡ ਕੱਪ ਲਈ ਕੁਆਲੀਫਾਈ ਕਰ ਲਿਆ। ਬੜਾ ਵੱਡਾ ਲਮਹਾ ਉਹਨਾਂ ਵਾਸਤੇ। ਅਸੀਂ ਸਿਰਫ ਕ੍ਰਿਕਟ ਦੀ ਗੱਲ ਕਰਦੇ ਹਾਂ, ਸਾਡੀ ਕ੍ਰਿਕਟ ਦਾ ਜਿਹੜਾ ਹਾਲ ਹੈ ਉਹ ਤੁਹਾਡੇ ਸਾਹਮਣੇ ਹੈ।
ਅਜੇ ਦੀਗਰ ਮਮਾਲਿਕ ਨੇ ਹਾਕੀ, ਫੁੱਟਬਾਲ, ਸਕੁਆਸ਼ ਹਰ ਚੀਜ਼ ਵਿੱਚ ਸਾਡੇ ਨਾਲੋਂ ਅੱਗੇ ਨੇ। ਨਾਲ ਅਸੀਂ ਈਰਾਨ ਦੀ ਗੱਲ ਕਰੀਏ, ਬੜੀ ਵੱਡੀ ਖੁਸ਼ਖਬਰੀ ਹੈ ਜੀ, ਉਹਨਾਂ ਨੇ ਹੁਣ USA ਵਿੱਚ ਆਪਣੇ तमाम ਮੈਚਸ ਖੇਲੇ। ਤੁਹਾਨੂੰ ਪਤਾ ਜਿਹੜੇ ਹਾਲਾਤ ਚੱਲਦੇ ਪਏ ਸੀ, ਅਮਰੀਕਾ ਨਾਲ ਉਹਨਾਂ ਨੂੰ ਜੰਗ ਹੈ, ਫਿਰ ਵੀ FIFA ਦੇ ਪ੍ਰੈਜ਼ੀਡੈਂਟ ਨੇ ਕਿਹਾ ਜੀ ਈਰਾਨ ਦੇ ਬਗੈਰ ਇਹ ਵਰਲਡ ਕੱਪ ਅਧੂਰਾ ਹੈ, ਤੇ ਉਹਨਾਂ ਦੇ ਹੁਣ ਜਿਹੜੇ ਸ਼ਡਿਊਲ ਦੇ ਮੁਤਾਬਿਕ ਮੈਚਸ ਨੇ ਉਹ ਹੁਣ ਅਮਰੀਕਾ ਵਿੱਚ ਹੀ ਖੇਡੇ ਜਾਣਗੇ। ਪਹਿਲੇ ਉਹਨਾਂ ਦੇ ਜਿਹੜੇ ਫੁੱਟਬਾਲ ਫੈਡਰੇਸ਼ਨ ਦੇ ਸਦਰ ਨੇ ਉਹਨਾਂ ਨੇ ਕਿਹਾ ਸੀ ਅਸੀਂ ਅਮਰੀਕਾ ਨਹੀਂ ਜਾਵਾਂਗੇ, ਹਾਲਾਤ ਬੜੇ ਖਰਾਬ ਨੇ, ਸਾਡੇ ਜਿੰਨੇ ਵੀ ਮੈਚਸ ਨੇ ਉਹ ਮੈਕਸੀਕੋ ਵਿੱਚ ਕਰਵਾਓ, ਲੇਕਿਨ ਸਾਰੇ ਤਹਫੁਜ਼ਾਤ ਹੁਣ दूर करते हैं FIFA के प्रेजिडेंट ने। तो शो ਨੂੰ ਐਂਡ ਕਰਦੇ ਹਾਂ ਇਸ ਉਮੀਦ ਨਾਲ ਕਿ ਕ੍ਰਿਕਟ ਦੇ ਇਲਾਵਾ ਫੁੱਟਬਾਲ, ਹਾਕੀ, ਕਬੱਡੀ ਜਿੰਨੇ ਵੀ ਖੇਡ ਨੇ ਉਹ ਤਰੱਕੀ ਕਰਦੇ ਰਹਿਣ, ਕਿਉਂਕਿ ਸਾਡਾ ਅਸਲ ਮਕਸਦ ਸਿਰਫ ਕ੍ਰਿਕਟ ਨਹੀਂ ਹੈ, तमाम ਜਿਹੜੇ ਸਪੋਰਟਸ ਦੇ ਚੀਜ਼ਾਂ ਨੇ ਉਹਨੂੰ ਫਰੋਗ ਦੇਣਾ ਹੈ। ਇਹ ਸਾਡੇ ਮੌਜ਼ੂਆਤ ਸਨ ਜਿਨ੍ਹਾਂ ਤੁਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ, ਅੱਲਾਹ ਹਾਫਿਜ਼ ਨਾਜ਼ਰੀਨ।